ਇੱਕ ਦੋਸਤ ਸਾਡਾ ਥੋੜੇ ਦਿਨ ਹੋ ਗਏ ਨੇ ਕਿ ਉਹ ਟੀਕੇ ਲਾ ਰਿਹਾ ਸੀ ਉੱਥੇ ਫਸਲ ਆਪਣੀ ਦੇ ਵਿੱਚ ਪੱਠੇ ਵੱਢਣ ਗਿਆ। ਅੱਛਾ। ਤੇ ਉੱਥੇ ਟੀਕੇ ਲਾ ਰਿਹਾ ਸੀ, ਗਰਮੀਆਂ ਦੇ ਦਿਨ ਸੀ ਤੇ ਉਹ ਟੀਕਾ ਗਲਤ ਨਾੜ ਤੇ ਲੱਗ ਗਿਆ ਤੇ ਉਹ ਉੱਥੇ ਹੀ ਖਾਲ ਦੇ ਵਿੱਚ ਡਿੱਗਾ ਤੇ ਮੂੰਹ ਉਹਦਾ ਜਿਹੜਾ ਨਾ ਪਾਣੀ ਦੇ ਵਿੱਚ ਡਿੱਗ ਪਿਆ ਤੇ ਉੱਥੇ ਉਹ ਵਫਾਤ ਪਾ ਗਿਆ। ਭਾਜੀ ਕਈ ਦਫਾ ਤੇ ਇਹ ਦਿਨ ਮੁਤਮਿਨ ਹੁੰਦਾ ਕਿ ਇਹਨਾਂ ਨੂੰ ਹੁਣ ਜ਼ਹਿਰ ਦੇ ਕੇ ਮਾਰ ਦਈਏ, ਜਿਹੜਾ ਨਾ ਇਹਨਾਂ ਦੇ ਆਟੇ 'ਚ ਲੂਣ ਪਾ ਦਈਏ। ਫਿਰ ਕਈ ਦਫਾ ਰਾਤ ਨੂੰ ਬਾਅਦ ਸੋਚੀਦਾ ਕਿ ਨਹੀਂ ਯਾਰ ਮਾਸੂਮ ਬੱਚੇ ਨੇ ਅੱਲਾ ਤਾਲਾ ਗੁਨਾਹ ਦੇਗਾ, ਨਹੀਂ ਤੇ ਦਿਲ ਤੇ ਇਹੀ ਕਰਦਾ ਕਿ ਇਹਨਾਂ ਤੋਂ ਜਾਨ ਛਡਾ ਲਈਏ ਜਾਂ ਆਪਣੀ ਛੱਡ ਦਈਏ। ਰਿਸ਼ਤੇਦਾਰ ਨਹੀਂ ਮਿਲਦੇ ਸਾਨੂੰ ਭਾਜੀ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਆਇਆ ਵੇ ਉਹ ਨਾ ਹੋਵੇ 100-200 ਰੁਪਈਆ ਮੰਗ ਲੈ, 400 ਜਾਂ ਕੋਈ ਚੀਜ਼ ਚੁੱਕ ਕੇ ਲੈ ਜਾਵੇ। ਨਸ਼ੇ ਦੇ ਵਿੱਚ ਸਾਡੀ ਇਹ ਹਾਲਤ ਹੋਈ ਪਈ ਹੈ। ਠੀਕ ਹੈ, ਮੈਂ ਹੌਲੀ ਹੌਲੀ ਨਸ਼ੇ ਦੇ ਚਰਸ ਦੇ ਸੂਟੇ ਮਾਰਨੇ ਸ਼ੁਰੂ ਕਰ ਦਿੱਤੇ। ਵਿਆਹ ਵੀ ਤੁਹਾਡਾ ਹੋ ਗਿਆ, ਤੁਹਾਨੂੰ ਮਿਲ ਵੀ ਗਈ ਜਿਹਨੂੰ ਚਾਹਿਆ ਸੀ। ਹਾਂਜੀ। ਫਿਰ ਕਿਉਂ ਨਸ਼ਾ ਸ਼ੁਰੂ ਕੀਤਾ ਸੀ? ਫਿਰ ਬਸ ਇਹ ਜਨਾਨੀ ਸਵਾਦ ਵਾਸਤੇ। अस्सलाम वालेकुम जी सज्जनों ते मित्रों, सब दा पंजाब दी टीम इस टाइम एक पिंड दे विच पहुंचे हैं ते अज असी एक खसूसी प्रोग्राम कर रहे हैं। इहदे उत्ते असी होर भी प्रोग्राम लैके आवांगे। अज असी जी नशे दे उत्ते, नशे दी जिहड़ी लानत है उहदे उत्ते असी एक प्रोग्राम कर रहे हैं। असी दसांगे कि यह किस तरह बंदे दे नाल अटैच हुंदा, किवें लगदा उहनूं ते उस तो बाद उहदी की कफीयत हुंदी है ते ओह की कुछ कर जांदा जदों नशे दा आदी बन जांदा। ते असी नाले उहदे कोल पुछांगे बंदे कोलों कि इह नशे दे की नुकसानात ने। ते आओ गलबात करते हैं उस बंदे नाल जिहड़ा चंगा भला 10वीं तक पढ़िया भी, उस तो बाद उन्हें हार्वेस्टर जिहड़ी वड्डी मशीन हुंदी उहदा ड्राइवर भी रहा, ਲੱਖ रुपया दूसरा सीजन का कमाउंदा सी। उस तो बाद नशे की लत जदों उहनूं लगी ते उहदे नाल की कुछ वापरिया, उहदे अपने उहनूं छड्ड के चले गए। ते आओ मिलदे हैं उहदे नाल ते गलबात करते हैं। अस्सलाम वालेकुम। वालेकुम सलाम जी। की हाल चाल है? ठीक है भाई, तुसीं सुनाओ? ठीक ठाक हो ना? अलहमदुलिल्लाह जी भाई, बस ठीक ही है जी। की नाम है अपना? मेरा नाम अहमद इकबाल भाई। ते प्यार नाल की कहंदे ने तुहानूं? ਭੂਰੀ ਭੂਰੀ ਮੈਨੂੰ ਕਹਿੰਦੇ ਨੇ ਜੀ ਪਿਆਰ ਨਾਲ। ਇਹ ਭੂਰੀ ਨਾਂ ਕਿਵੇਂ ਪਿਆ ਸੀ? ਇਹ ਭੂਰੀ ਬਈ ਛੋਟਾ ਹੁੰਦਾ ਬਹੁਤ ਸੋਹਣਾ ਸੀ ਤੇ ਮੇਰਾ ਮਾਮੂ ਆਇਆ ਤੇ ਮੇਰੇ ਕੱਕੇ ਵਾਲ ਤੇ ਬੱਗਾ ਰੰਗ ਤੇ ਮੈਂ ਇਸ ਤਰ੍ਹਾਂ ਬਿਲਕੁਲ ਖੂਬਸੂਰਤ ਸੀ ਤੇ ਇਸ ਵਜ੍ਹਾ ਤੋਂ ਮੇਰੇ ਮਾਮੂ ਨੇ ਨਾਂ ਮੇਰਾ ਭੂਰਾ ਪਾਤਾ। ਅੱਛਾ, ਭੂਰਾ ਪਾਤਾ। ਹਾਂਜੀ, ਸਹੀ ਹੋ ਗਿਆ। ਇਹ ਜਿਹੜਾ ਨਸ਼ੇ ਦੀ ਲੱਤ ਲੱਗੀ ਤੁਹਾਨੂੰ? ਹਾਂਜੀ ਭਾਜੀ। ਇਹ ਕਿਸ ਤਰ੍ਹਾਂ ਲੱਗੀ, ਕਿਸ ਤਰ੍ਹਾਂ ਸ਼ੁਰੂ ਹੋਈ? ਇਹ ਭਾਜੀ ਪਹਿਲੇ ਮੈਂ 5ਵੀਂ ਕਲਾਸ 'ਚ ਪੜ੍ਹਦਾ ਸੀ ਤੇ ਮੈਂ ਮਾਮੂ ਦੇ ਬੇਟੇ ਦੀ ਸ਼ਾਦੀ ਤੇ ਗਿਆ ਵਾਂ ਤੇ ਉੱਥੇ ਇੱਕ ਮੇਰੇ ਮਾਮੇ ਦੀ ਬੇਟੀ ਸੀ, ਕਜ਼ਨ ਸੀ ਮੇਰੀ, ਉਹਦੇ ਨਾਲ ਮੈਨੂੰ ਪਿਆਰ ਹੋ ਗਿਆ। ਠੀਕ ਹੈ ਨਾ, ਮੈਂ ਉੱਥੇ ਉਹਦੇ ਕੋਲ 2-4 ਦਿਨ ਰਹੇ ਆ ਤੇ ਸਾਡੀ ਗੱਲਬਾਤ ਹੋਈ। ਪਹਿਲੀ ਦਫਾ ਹੀ ਉਹਨੂੰ ਮੈਂ ਵੇਖਿਆ ਸੀ, ਉਹਨੇ ਵੀ ਮੈਨੂੰ ਪਹਿਲੀ ਦਫਾ ਹੀ ਵੇਖਿਆ ਸੀ। ਐਡੀ ਛੋਟੀ ਉਮਰ ਹੀ ਪਿਆਰ ਹੋ ਗਿਆ? ਹਾਂ ਭਾਜੀ, ਪਰ ਹੈ ਕੰਮ ਪੱਕਾ ਸੀ ਨਾ। ਅੱਛਾ। ਜ਼ਿਹਨੀ ਤਵਾਜ਼ਨ ਸਾਡਾ ਪੱਕਾ ਸੀ, ਹੁਸ਼ਿਆਰ ਚਲਾਕ ਸੀ। ਠੀਕ ਹੈ, ਤੇ ਹੁਣ ਇਸ ਚੱਕਰ ਦੇ ਵਿੱਚ ਮੈਂ ਵੀ ਉੱਥੇ ਹੀ 2-4 ਦਿਨ ਗੁਜ਼ਾਰੇ ਵੀ ਮਾਮੂ ਦੀ ਲੜਕੀ ਤੇ ਚਲੋ ਉਹ ਵੀ ਆਏ ਸੀ ਲਾਹੌਰੋਂ, ਸ਼ੇਖਪੁਰੇ ਇਕੱਠੇ ਹੋਏ ਆ ਅਸੀਂ। ਤੇ ਥੋੜੇ ਦਿਨਾਂ ਦੇ ਵਿੱਚ ਉੱਥੇ ਅਸੀਂ ਰਹੇ ਆ 5-6 ਦਿਨ। ਉਸ ਤੋਂ ਬਾਅਦ ਅਸੀਂ ਘਰੋਂ ਘਰੀ ਆ ਗਏ ਆ ਤੇ ਮੇਰੇ ਵੱਡੇ ਭਾਈ ਦੀ ਨਾਲ ਗੱਲ ਚੱਲੀ ਸ਼ਾਦੀ ਦੀ, ਕਿਹਦੀ ਸ਼ਾਦੀ ਕਰਨੀ ਹੈ। ਉਹ ਮਾਮੂ ਦੀ ਲੜਕੀ ਜਿਹਦੇ ਨਾਲ ਮੇਰੀ ਗੱਲਬਾਤ ਚੱਲੀ ਹੈ ਨਾ, ਉਹ ਉੱਥੇ ਹੀ ਚਲੇ ਗਏ ਨੇ ਰਿਸ਼ਤਾ ਮੰਗਣ ਵਾਸਤੇ। ਅੱਛਾ। ਉਹਨੇ ਕਿਹਾ ਮੈਂ ਵੱਡੇ ਨਾਲ ਨਹੀਂ ਕਰਾਉਣਾ, ਛੋਟੇ ਨਾਲ ਸ਼ਾਦੀ ਕਰਾਉਣੀ ਹੈ। ਅੱਛਾ। ਉਹ ਹੁਣ ਮੇਰੇ ਨਾਲ ਗੱਲਬਾਤ ਚੱਲਦੀ ਸੀ, ਉਹਨੇ ਡਾਇਰੈਕਟ ਆਪਣੇ ਮਾਂ ਪਿਓ ਨੂੰ ਕਹਿ ਦਿੱਤਾ। ਅੱਛਾ। ਠੀਕ ਹੈ, ਉਹ ਮੇਰੇ ਘਰ ਦਾ ਠੀਕ ਕਿਹਾ, ਠੀਕ ਕਰ ਦਿਓ ਜੀ, ਉਹਦੇ ਨਾਲ ਨਿਕਾਹ ਕਰ ਦਿਓ। ਉਹ ਦੂਸਰੇ ਦਿਨ ਆਏ ਨੇ, ਇੱਕ ਦਿਹਾੜੀ ਵਿੱਚ ਰੱਖੀ ਉਹਨਾਂ, ਇੱਕ ਦਿਨ ਪਾਇਆ, ਦੂਸਰੇ ਦਿਨ ਮੈਨੂੰ ਨਾਲ ਲੈ ਗਏ, ਨਿਕਾਹ ਕਰ ਦਿੱਤਾ ਮੇਰਾ। ਬੀਵੀ ਮੇਰੀ ਘਰ ਲੈ ਆਂਦੀ ਹੈ। ਅੱਛਾ। ਅਸੀਂ ਫਿਰ ਰਹੇ 1 ਸਾਲ ਕੋ। ਠੀਕ ਹੈ, ਮੈਂ ਹੌਲੀ ਹੌਲੀ ਨਸ਼ੇ ਦੇ ਚਰਸ ਦੇ ਸੂਟੇ ਮਾਰਨੇ ਸ਼ੁਰੂ ਕਰ ਦਿੱਤੇ। ਵਿਆਹ ਵੀ ਤੁਹਾਡਾ ਹੋ ਗਿਆ, ਤੁਹਾਨੂੰ ਮਿਲ ਵੀ ਗਈ ਜਿਹਨੂੰ ਚਾਹਿਆ ਸੀ। ਹਾਂਜੀ। ਫਿਰ ਕਿਉਂ ਨਸ਼ਾ ਸ਼ੁਰੂ ਕੀਤਾ ਸੀ? ਫਿਰ ਬਸ ਇਹ ਜਨਾਨੀ ਸਵਾਦ ਵਾਸਤੇ। ਕੀ ਮਤਲਬ ਜਨਾਨੀ ਦਾ ਸਵਾਦ? ਕਿ ਮਕਸਦ ਹੈ ਕਿ ਬੈਠਕ ਇੱਕ ਹੋ ਗਈ ਨਾ ਵੱਖਰੀ, ਕਿ ਨਸ਼ਈਆਂ ਨਾਲ ਰਾਬਤੇ ਹੋ ਗਏ, ਉਹਨਾਂ ਦੀ ਬੈਠਕ ਬਹਿਣੀ, ਗਲਤ ਬਹਿਣੀ ਸ਼ੁਰੂ ਹੋ ਗਏ। ਠੀਕ ਹੈ, ਤੇ ਉਹ ਕੋਈ ਸ਼ਾਦੀशुदा ਅੱਗੇ ਸਭ ਬਾਹਰ ਦੇ ਹਵਾ ਲੱਗੇ, ਯਾਰਾਂ ਸੱਜਣਾ ਲੱਗੇ, ਪਿੱਛੇ ਆਉਣਾ ਜਾਣਾ ਤੇ ਗਲਤ ਮਸ਼ਵਰੇ ਤੇ ਲੱਗ ਗਏ। ਅੱਛਾ। ਸਭ ਤੋਂ ਪਹਿਲਾਂ ਕੀ ਸ਼ੁਰੂ ਕੀਤਾ ਸੀ? ਅਸੀਂ ਸਭ ਤੋਂ ਪਹਿਲੇ ਚਰਸ ਸ਼ੁਰੂ ਕੀਤੀ ਹੈ। ਸਿਗਰਟ ਪਹਿਲਾਂ ਸਾਦੀ ਪੀਂਦਾ ਸੀ? ਹਾਂਜੀ, ਸਾਦੀ ਸਿਗਰਟ ਪੀਂਦਾ ਸੀ। ਅੱਛਾ, ਚਰਸ ਸ਼ੁਰੂ ਕੀਤੀ? ਚਰਸ ਸ਼ੁਰੂ ਕੀਤੀ। ਕਿੰਨੇ ਸਾਲ ਤੱਕ ਚਰਸ ਦਾ ਮਾਮਲਾ ਚੱਲਿਆ? ਇਹ ਚਰਸ ਦਾ ਮਾਮਲਾ ਚੱਲਦਾ ਰਿਹਾ 10 ਸਾਲ ਚੱਲਦਾ ਰਿਹਾ ਜਨਾਬ।
ਤੇ ਉਦੋਂ ਤੱਕ ਸ਼ਾਦੀ ਤੁਹਾਡੀ ਬਰਕਰਾਰ ਰਹੀ? ਬਰਕਰਾਰ ਰਹੀ ਹੈ। ਉਸ ਤੋਂ ਬਾਅਦ ਬੀਬੀ ਮੇਰੀ ਹੋ ਗਈ ਫੌਤ। ਠੀਕ ਹੈ, ਉਹਦੇ ਨਾਲ ਮੇਰੀ ਗੱਲਬਾਤ ਸੀ, ਮੁਹੱਬਤ ਸੀ, ਬਹੁਤ ਪਿਆਰ ਦੀ ਸ਼ਾਦੀ ਸੀ। ਫਿਰ ਮੈਂ ਨਾ ਇੱਥੋਂ ਘਰੋਂ ਨਿਕਲਿਆ, ਮੈਂ ਕਰਾਚੀ ਚਲੇ ਗਿਆ। ਮਲਤਾਨ ਟਰੱਕ ਤੇ 22 ਵੇਲਾ ਟਰਾਲਾ, ਮਲਤਾਨ ਲੁਧਿਆਣਾ ਦੀ ਕੰਪਨੀ ਬੜੀ ਵੱਡੀ। ਉਸ ਕੰਪਨੀ 'ਚ ਚਲੇ ਗਿਆ। ਉੱਥੇ ਮੈਂ ਗੁਜ਼ਾਰੇ ਨੇ 3 ਸਾਲ। ਮੈਂ ਕਿਸੇ ਨੇ ਦੱਸਿਆ ਪੁੱਛਿਆ ਨਹੀਂ। ਉੱਥੇ ਮੈਂ ਚਰਸ ਵੀ ਛੱਡ ਦਿੱਤੀ ਹੈ। ਹਾਂਜੀ, ਫਿਰ ਵਾਪਸੀ ਮੈਂ ਆਪਣੇ ਪਿੰਡ ਆ ਗਿਆ, ਸ਼ਾਦੀ ਕਰਵਾਈ। ਆਣ ਕੇ ਸ਼ਾਦੀ ਕਰਵਾ ਕੇ ਫਿਰ ਉਹ ਬੇਗਮ ਗਲਤ ਮਿਲੀ ਹੈ। ਠੀਕ, ਉਹ ਕੋਈ ਜ਼ਿਹਨੀ ਤਵਾਜ਼ਨ ਸੀ ਠੀਕ, ਉਹਨੂੰ ਛੱਡਿਆ। ਫਿਰ ਇਸੇ ਚੱਕਰ 'ਚ ਚਰਸ ਦੇ ਸੂਟੇ ਮਾਰਨੇ ਸ਼ੁਰੂ ਕਰ ਦਿੱਤੇ ਨੇ। ਟੈਨਸ਼ਨ ਦੀ ਵਜ੍ਹਾ ਤੋਂ ਪੀ ਲੈਣਾ, ਦਿਮਾਗ ਸੁੰਨ ਹੋ ਜਾਣਾ, ਸੌ ਜਾਣਾ। ਤੇ ਕੰਮ ਕਾਰ ਛੱਡ ਦਿੱਤੇ ਸਾਰੇ? ਕੰਮ ਕਰ ਰਿਹਾ। ਹਾਂਜੀ, ਕੰਮ ਮੈਂ ਕਰ ਰਿਹਾ ਵਾਂ, ਬਿਲਕੁਲ ਖੁਸ਼ਹਾਲ ਹਾਂ। ਪੈਸੇ ਮੇਰੇ ਕੋਲ ਨੇ, ਹਰ ਚੀਜ਼ ਕੋਲ ਹੈ। ਭੈਣਾਂ ਭਰਾ ਯੈਸ ਨੇ, ਬਿਲਕੁਲ। ਨਹੀਂ, ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਜਦੋਂ ਨਸ਼ਾ ਸ਼ੁਰੂ ਕੀਤਾ, ਹਾਂਜੀ, ਉਸ ਤੋਂ ਬਾਅਦ ਆਈਸ ਦਾ ਪਾਊਡਰ ਦਾ ਵੀ ਸ਼ੁਰੂ ਕਰ ਦਿੱਤਾ ਸੀ। ਹਾਂ, ਵਿੱਚ ਇਸ ਤਰ੍ਹਾਂ ਦੇ ਮੇਰੇ ਦੋਸਤ ਸੀ ਦੋ ਕਿ ਉਹਨਾਂ ਘਰਦਿਆਂ ਦੇ ਚੋਰੀ ਪਾਊਡਰ ਵੇਚਦੇ ਸੀ ਤੇ ਸੂਟੇ ਵੀ ਮਾਰਦੇ ਸੀ। ਠੀਕ ਹੈ, ਤੇ ਮੈਂ ਉਹਨਾਂ ਦੀ ਹਾਰਵੈਸਟਰ ਮਸ਼ੀਨ ਚਲਾਉਣ ਚਲੇ ਗਿਆ। ਉੱਥੇ ਉਹਨਾਂ ਦੇ ਨਾਲ ਮੈਂ ਚਰਸ ਸੂਟੇ ਮਾਰਦਾ ਸੀ। ਉਹਨਾਂ ਪਾਊਡਰ ਦੇ ਭਰਨਾ, ਸਿਗਰਟ ਉਹਨਾਂ ਮੈਨੂੰ ਦੇਣਾ, ਉਹਨਾਂ ਕਹਿਣਾ ਪੀ। ਮੈਂ ਵੀ ਐਵੇਂ ਪੀ ਲੈਣਾ। ਉਹ ਜੇ ਹੌਲੀ ਹੌਲੀ ਪੀਂਦਿਆਂ ਕੰਮ ਚੱਲ ਗਿਆ। ਉਸ ਤੋਂ ਬਾਅਦ ਜਿਹੜਾ ਆਪਣਾ ਭਾਜੀ, ਅਸੀਂ ਸਿਗਰਟਾਂ ਹੀ ਪੀਂਦੇ, ਪੰਨੀ ਦੇ ਆ ਗਏ ਆ। ਜਦੋਂ ਤੁਸੀਂ ਉੱਥੇ ਕੰਮ ਕਰਦੇ ਸੀ, ਹਾਂਜੀ, ਤੁਸੀਂ ਕਿੰਨੀ ਤਨਖਾਹ ਸੀ ਉੱਥੇ? ਉੱਥੇ ਭਾਜੀ ਮੇਰੀ 1.25 ਲੱਖ ਰੁਪਇਆ ਦੇਣਾ, 1,15,000 ਰੁਪਇਆ ਮੇਰੀ ਤਨਖਾਹ ਸੀ। ਤੇ ਤੁਸੀਂ ਕੁਛ ਉਹਨਾਂ ਪੈਸਿਆਂ ਦਾ ਬਣਾਇਆ ਵੀ? ਭਾਜੀ ਸਾਰਾ ਪਾਊਡਰ ਆ ਹੀ ਪੀਤੇ ਨੇ। ਮੈਨੂੰ ਪਤਾ ਲੱਗਿਆ ਸੀ ਤੁਹਾਡੇ ਕੋਲ ਰਕਸ਼ੇ ਵੀ 2 ਸਨ, ਤੁਹਾਡੇ ਆਪਣੀ ਮਾਲਕੀਅਤ ਦੇ, ਉਹ ਵੀ ਚਲਾਉਂਦੇ ਸੀ? 2 ਰਕਸ਼ੇ ਸੀ, ਇੱਕ ਸਪਲਾਈਟ ਵਾਰ ਸਕੂਟਰ ਸੀ। ਠੀਕ ਹੈ, ਤੇ ਆਪਣਾ ਹੁਣ ਇਸ ਟਾਈਮ ਮਾਲੀ ਹਾਲਤ ਇੰਝ ਦੀ ਹੈ ਕਿ ਭਾਜੀ ਨਾਲੀਆਂ ਸਾਫ਼ ਕਰਕੇ ਪਾਊਡਰ ਪੀ ਰਹੇ ਆ। ਚੋਰੀਆਂ ਵੀ ਪਾਊਡਰ ਕਰਵਾ ਦਿੰਦਾ ਬੰਦੇ ਕੋਲ? ਭਾਜੀ ਚੋਰੀਆਂ, ਡਕੈਤੀਆਂ, ਸਭ ਕੁਛ ਜਿਹੜਾ ਨਾ ਇਨਸਾਨ ਇੱਥੇ ਤੱਕ ਘਰ ਦੇ ਭਾਂਡੇ ਵੇਚਣ ਤੱਕ ਜਾਂਦਾ, ਵੇਚਦੇ ਆ। ਬਲਕਿ ਅਸੀਂ, ਤੁਸੀਂ ਆਪਣਾ, ਮੈਨੂੰ ਪਤਾ ਲੱਗਿਆ ਗੇਟ ਵੀ ਵੇਚਿਆ ਘਰ ਦਾ, ਮੰਜੀਆਂ ਭਾਜੀ, ਗੇਟ, ਕੱਪੜੇ, ਕੀ ਸਭ ਕੁਛ ਵੇਚ ਦਿੱਤਾ ਜੀ। ਤੁਹਾਡੇ ਬੱਚੇ ਹੈ ਨੇ? ਬੱਚੇ ਮਾਸ਼ਾਅੱਲਾ 6 ਬੱਚੇ ਨੇ। ਤੇ ਇਸ ਟਾਈਮ ਬਹੁਤ ਹਾਲਾਤ ਜਿਹੜੇ ਇਹਨਾਂ ਦੇ ਨੀ ਤਵਾਜ਼ਨ ਖਰਾਬ ਹੋਏ ਪਏ ਨੇ। ਨਹੀਂ, ਤੁਹਾਨੂੰ ਹੁਣ ਇਲਾਜ ਦੀ ਜ਼ਰੂਰਤ ਹੈ ਜਾਂ ਨਸ਼ੇ ਦੀ ਜ਼ਰੂਰਤ ਹੈ? ਤੁਸੀਂ ਕੀ ਚਾਹੁੰਦੇ ਹੋ? ਫਿਲਹਾਲ ਜਿਹੜੇ ਘਰੇਲੂ ਹਾਲਾਤ ਵੇਖੀਏ ਤੇ ਫਿਰ ਤੇ ਸਾਨੂੰ ਇਸ ਟਾਈਮ ਨਸ਼ਾ ਛੱਡਣ ਦੀ ਜ਼ਰੂਰਤ ਹੈ। ਇਹ ਤੁਹਾਡੇ ਦਿਮਾਗ ਦੇ ਵਿੱਚ ਆ ਗਈ ਗੱਲ? ਹਾਂਜੀ, ਇਹ ਸਾਡਾ ਦਿਮਾਗ ਇੰਨਾ ਕੰਮ ਕਰਦਾ ਕਿ ਅਸੀਂ ਨਸ਼ਾ ਛੱਡੀਏ, ਪਰ ਇਹ ਸਾਡੀ ਮਜਬੂਰੀ, ਅਸੀਂ ਨਸ਼ਾ ਛੱਡ ਨਹੀਂ ਸਕਦੇ। ਨਹੀਂ, ਅਗਰ ਤੁਹਾਨੂੰ ਦਾਖਲ ਕਰਵਾਇਆ ਜਾਏ ਕਿਤੇ ਹਸਪੀਟਲ ਦੇ ਵਿੱਚ, ਤੇ ਫਿਰ ਤੁਸੀਂ ਛੱਡਣ ਦੀ ਆਪਣੇ ਦਿਲੋਂ ਅਗਰ ਬੰਦਾ ਕਰ ਲਵੇ ਨਾ ਕਿਸੇ ਚੀਜ਼ ਦਾ ਇਰਾਦਾ, ਤੇ ਪੂਰਾ ਹੋ ਜਾਂਦਾ। ਹਾਂ ਭਾਜੀ, ਦਿਲੋਂ ਛੱਡਣ ਦੀ ਉਮੀਦ ਹੈ, ਪਰ ਇੰਨੀ ਫੁਰਸਤ ਨਹੀਂ ਹੈਗੀ ਅਸੀਂ ਹੁਣ ਛੱਡ ਸਕੇ, ਕਿਉਂਕਿ ਸਾਡੇ ਅੰਦਰ ਕਮਜ਼ੋਰੀ ਇੰਨੀ ਪੈਦਾ ਹੋ ਗਈ ਕਿ ਸਾਨੂੰ। ਨਹੀਂ, ਤੁਹਾਨੂੰ ਅਗਰ ਨਸ਼ਾ ਨਹੀਂ ਲੱਭਦਾ, ਕੀ ਹੁੰਦਾ ਤੁਹਾਡੇ ਜਿਸਮ ਦੇ ਨਾਲ? ਸਾਡਾ ਜ਼ਿਹਨੀ ਤਵਾਜ਼ਨ ਨਹੀਂ ਆਉਂਦਾ ਕਿ ਬਸ ਨਸ਼ਾ ਕਰਨਾ ਹੈ। ਜੋ ਕੱਪੜੇ ਵੇਚ, ਜੁੱਤੀ ਵੇਚ, ਜੋ ਮਰਜ਼ੀ ਵੇਚ, ਤੂੰ ਨਸ਼ਾ ਕਰਨਾ ਹੈ। ਤੁਹਾਡੇ ਵਾਲਿदैन ਨੇ ਤੁਹਾਨੂੰ ਦੂਸਰਾ ਰੋਕਿਆ ਨਹੀਂ ਕਿ ਵੀ ਪੁੱਤਰ ਨਾ ਕੰਮ ਕਰ? ਭਾਜੀ, ਸਾਡੇ ਵਾਲਿदैन ਨੇ ਇਲਾਜ ਕਰਵਾਏ ਨੇ, ਸਭ ਕੁਛ ਕਰਵਾਇਆ ਸਾਡਾ, ਪਰ ਅਸੀਂ ਨਹੀਂ ਬਾਜ਼ ਆਏ। ਪਰ ਹੁਣ ਜਦੋਂ ਸਾਡੇ ਆਪਣੇ ਜ਼ਿਹਨੀ ਤਵਾਜ਼ਨ ਸਿਰ ਤੇ ਪਈ ਹੈ, ਬੱਚੇ ਵੇਖਣੇ, ਆਪਣੀ ਬੀਵੀ ਦੇ ਹਾਲਾਤ ਵੇਖਣੇ, ਤੇ ਫਿਰ ਅਸੀਂ ਆਨੇ ਛੱਡ ਦਈਏ। ਬੱਚੇ ਪੜ੍ਹਦੇ ਪਏ ਨੇ ਕਿ ਨਹੀਂ? ਬੱਚੇ ਭਾਜੀ ਨਹੀਂ ਪੜ੍ਹਦੇ ਪਏ। ਬੱਚਿਆਂ ਦੇ ਮੁਸਤਕਬਲ ਤੁਹਾਡੀ ਵਜ੍ਹਾ ਤੋਂ ਖਰਾਬ ਹੋ ਰਿਹਾ? ਮੇਰੀ ਵਜ੍ਹਾ ਤੋਂ ਸਭ ਕੁਝ ਨਿਜ਼ਾਮ ਦਰਮ ਬਰਮ ਹੈ। ਨਹੀਂ, ਅਗਰ ਤੁਸੀਂ ਇੰਨਾ ਕੁਛ ਤੁਹਾਨੂੰ ਪਤਾ ਵੀ ਹੈ, ਤੁਹਾਡੀ ਹੋਸ਼ ਵੀ ਕੰਮ ਕਰਦੀ ਪਈ ਹੈ, ਤੇ ਤੁਸੀਂ ਆਹ ਨਸ਼ਾ ਛੱਡ ਕਿਉਂ ਨਹੀਂ ਦਿੰਦੇ? ਭਾਜੀ ਕੋਸ਼ਿਸ਼ ਕਰਨੇ ਆ, 10-11 ਵਜੇ ਤੱਕ ਦੂਸਰੇ ਦਿਨ ਪਏ ਰਹਿੰਦੇ ਆ, ਤੇ ਉਸ ਤੋਂ ਬਾਅਦ ਜਿਹੜਾ ਨਾ ਨਸ਼ਾ ਆਪਣੀ ਜਿਸਮ ਦੇ ਵਿੱਚ ਐਸੀ ਹਰਕਤ ਕਰਦਾ ਕਿ ਆਂਦਾ ਕਿ ਚੱਲ ਮੈਨੂੰ ਕਰ। ਨਹੀਂ, ਕੀ ਜਿਸਮ ਕਮਜ਼ੋਰ ਹੋ ਜਾਂਦਾ ਜਾਂ ਕੀ ਹੋ ਜਾਂਦਾ? ਇਹਦੇ ਨਾਲ ਜਿਸਮ ਕਮਜ਼ੋਰ ਹੋ ਜਾਂਦਾ। ਇਹਦੇ ਨਾਲ ਜੇ ਇਹਨੂੰ ਛੱਡਣਾ ਨਾ ਤੇ ਇਨਸਾਨ ਨੂੰ ਖੁਰਾਕ ਚਾਹੀਦੀ ਹੈ, ਠੀਕ, ਜਿਹੜਾ ਨਾ ਇਹਨੂੰ ਤਰੋੜ ਨਾ ਆਵੇ ਜਿਸਮ ਨੂੰ। ਤੇ ਸਭ ਤੋਂ ਪਹਿਲੇ ਕਿ ਇਹਦਾ ਜਿਹੜਾ ਨਾ ਆਪਣਾ ਖੂਨ ਇਨਸਾਨ ਦਾ ਤਬਦੀਲ ਹੋਣਾ ਲਾਜ਼ਮੀ ਇਹਦੇ ਵਿੱਚ। ਪਾਊਡਰ ਛੱਡਣ 'ਚ ਜਿੱਥੇ ਤੱਕ ਮੈਂ ਤਜਰਬਾ ਕੀਤਾ, ਉਹ ਮੇਰੇ ਘਰ ਦੇ ਕਰਵਾ ਨਹੀਂ ਸਕੇ। ਨਹੀਂ, ਖੂਨ ਕੀ ਤੁਹਾਡਾ ਹੁਣ ਸਾਰਾ ਖੂਨ? ਜਰਾਸੀਮ ਪੈਦਾ ਹੋ ਜਾਂਦੇ ਨੇ ਖੂਨ ਦੇ ਵਿੱਚ, ਉਹ ਜਰਾਸੀਮ ਨਹੀਂ ਜਾਂਦੇ ਹੈ। ਜਿਹੜੇ ਬੰਦੇ ਅੱਜ ਕੱਲ੍ਹ ਮੁੰਡੇ ਨੇ ਸ਼ੌਕੀਆ ਸਿਗਰਟ ਪੀਂਦੇ ਨੇ, ਹਾਂਜੀ, ਜਾਂ ਦੂਸਰਾ ਅੱਜ ਕੱਲ੍ਹ ਦੋਸਤਾਂ ਦੇ ਨਾਲ ਗੰਦੀ ਬੈਠਕ 'ਚ ਬਹਿ ਕੇ ਚਰਸ ਦੇ, ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਵੀ ਬੈਠਕ ਆਈਂਦੀ ਸੀ ਜਿਹਦੇ ਵਿੱਚ ਲੋਕ ਚਰਸ ਵੀ ਪੀਂਦੇ ਸੀ ਤੇ ਪਾਊਡਰ ਵੀ ਪੀਂਦੇ ਸੀ, ਉਹਨਾਂ ਵਾਸਤੇ ਕੀ ਸੁਨੇਹਾ ਦੇਵੋਗੇ? ਉਹਨਾਂ ਵਾਸਤੇ ਇਹ ਸੁਨੇਹਾ ਹੈ ਕਿ ਭਾਜੀ ਤੁਹਾਡੀ ਮਿਹਰਬਾਨੀ, ਜਿੱਥੇ ਵੀ ਆ ਜਾਣਾ ਤੁਸੀਂ ਇੱਥੇ ਕੰਮ ਬੰਦ ਕਰ ਦਿਓ।
ਇਹ ਮੈਂ ਆਪਣੇ ਭਰਾਵਾਂ ਨਾਲ ਹੱਥ ਜੋੜ ਕੇ ਕਹਿਣਾ ਵਾ ਕਿ ਤੁਸੀਂ ਇਹ ਕੰਮ ਜਿਹੜਾ ਨਾ ਸਾਦਾ ਸਿਗਰਟ ਤੱਕ ਵੀ ਨਾ ਪੀਓ। ਅਸੀਂ ਮਰੇ ਪਏ ਆ ਇਸ ਟਾਈਮ, ਨਹੀਂ ਤੇ ਅਸੀਂ ਉਹ ਬੰਦੇ ਸੀ ਕਿ ਹਰ ਭੈਣ ਭਰਾ ਸਾਨੂੰ ਚਾਹੁੰਦਾ ਸੀ। ਹੁਣ ਉਹ ਹੋਏ ਪਏ ਕਿ ਹਰ ਬੰਦਾ ਸਾਡੇ ਕੋਲੋਂ ਨਫ਼ਰਤ ਕਰਦਾ। ਨਹੀਂ ਜਿਹੜੇ ਰਿਸ਼ਤੇਦਾਰ ਨੇ ਉਹ ਮਿਲਦੇ ਨੇ ਹੁਣ ਤੁਹਾਨੂੰ? ਰਿਸ਼ਤੇਦਾਰ ਨਹੀਂ ਮਿਲਦੇ ਸਾਨੂੰ ਭਾਜੀ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਆਇਆ ਵੇ ਉਹ ਨਾ ਹੋਵੇ 100-200 ਰੁਪਇਆ ਮੰਗ ਲੈ, 400 ਜਾਂ ਕੋਈ ਚੀਜ਼ ਚੁੱਕ ਕੇ ਲੈ ਜਾਵੇ। ਨਸ਼ੇ ਦੇ ਵਿੱਚ ਸਾਡੀ ਇਹ ਹਾਲਤ ਹੋਈ ਪਈ ਹੈ। ਨਸ਼ੇ ਦੇ ਵਿੱਚ ਮੈਨੂੰ ਇੱਕ ਇਹ ਵੀ ਚੀਜ਼ ਪਤਾ ਲੱਗੀ ਕਿ ਜਦੋਂ ਤੁਸੀਂ ਲੋਕ ਨਸ਼ਾ ਕਰ ਲੈਂਦੇ ਹੋ, ਜਿੱਡੀ ਮਰਜ਼ੀ ਵਜ਼ਨੀ ਚੀਜ਼ ਹੋਵੇ ਤੁਸੀਂ ਮੋਢੇ ਚੱਕ ਕੇ ਲੈ ਜਾਂਦੇ ਹੋ। ਇਹ ਗੱਲ ਸੱਚੀ ਹੈ? ਹਾਂਜੀ ਭਾਜੀ, ਇਹ ਵੇ ਕਿ ਜਿੰਨੀ ਅਸੀਂ ਨਸ਼ਾ ਕਰਨੇ ਆ ਨਾ, ਉਸ ਤੋਂ ਪਹਿਲਾਂ ਜਦੋਂ ਅਸੀਂ ਸੁਬਾਹ ਉੱਠਨੇ ਸਾਨੂੰ ਉਸ ਟਾਈਮ ਫੁੱਲ ਤਰੋਟਕ ਹੁੰਦੀ ਹੈ ਪਾਊਡਰ ਦੀ। ਕੋਈ ਵੀ ਪਾਊਡਰ ਦਾ ਨਸ਼ਈ ਭਰਾ ਹੈ ਮੇਰਾ, ਉਹਨੂੰ ਸਭ ਤੋਂ ਪਹਿਲਾਂ ਸੁਬਾਹ ਉੱਠਦੇ ਪਾਊਡਰ ਦੀ ਤਰੋਟਕ ਹੋਏਗੀ। ਸਭ ਤੋਂ ਪਹਿਲੇ ਹੋਰ ਕੋਈ ਕੰਮ ਨਹੀਂ ਕਰੇਗਾ, ਪਾਊਡਰ ਪੀਏਗਾ। ਜੋ ਮਰਜ਼ੀ ਕਰੇ, ਜੁੱਤੀ ਵੇਚੇ, ਕੱਪੜਾ ਵੇਚੇ, ਘਰ ਦੇ ਭਾਂਡੇ ਵੇਚੇ। ਉਸ ਟਾਈਮ ਤੁਹਾਡੇ ਜ਼ਿਹਨ 'ਚ ਨਹੀਂ ਹੁੰਦਾ ਯਾਰ ਮੈਂ ਕੀ ਕੰਮ ਕਰਨ ਦਿਆਂ, ਮੇਰਾ ਬੱਚੇ ਨੇ ਛੋਟੇ ਛੋਟੇ, ਮੈਂ ਉਹਨਾਂ ਦੇ ਬਰਤਨ ਵੇਚ ਰਿਹਾ, ਉਹਨਾਂ ਦੇ ਕੰਮ ਵੇਚ ਰਿਹਾ? ਸਾਡਾ ਭਾਜੀ ਉਹਦੇ ਜ਼ਿਹਨ ਕੰਮ ਨਹੀਂ ਕਰਦਾ, ਕਿਉਂਕਿ ਇਹ ਜਿਹੜਾ ਪਾਊਡਰ ਦਾ ਨਸ਼ਾ ਹੈ ਨਾ ਜ਼ਿਹਨ ਦੇ ਵਿੱਚ ਸਾਡੇ 'ਚ ਫਿੱਟ ਹੋ ਜਾਂਦਾ। ਇਹਦੇ 'ਚ ਬੱਚਿਆਂ ਨੂੰ ਤਾਂ ਨਹੀਂ ਕਦੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ? ਭਾਜੀ ਕਈ ਦਫਾ ਤੇ ਇਹ ਜ਼ਿਹਨ ਮੁਤਮਿਨ ਹੁੰਦਾ ਕਿ ਇਹਨਾਂ ਨੂੰ ਹੁਣ ਜ਼ਹਿਰ ਦੇ ਕੇ ਮਾਰ ਦਈਏ, ਜਿਹੜਾ ਨਾ ਇਹਨਾਂ ਦੇ ਆਟੇ 'ਚ ਲੂਣ ਪਾ ਦਈਏ। ਫਿਰ ਕਈ ਦਫਾ ਰਾਤ ਨੂੰ ਬਾਅਦ ਸੋਚੀਦਾ ਕਿ ਨਹੀਂ ਯਾਰ ਮਾਸੂਮ ਬੱਚੇ ਨੇ ਅੱਲਾ ਤਾਲਾ ਗੁਨਾਹ ਦੇਗਾ, ਨਹੀਂ ਤੇ ਦਿਲ ਤੇ ਇਹੀ ਕਰਦਾ ਕਿ ਇਹਨਾਂ ਤੋਂ ਜਾਨ ਛਡਾ ਲਈਏ ਜਾਂ ਆਪਣੀ ਛੱਡ ਦਈਏ। ਨਹੀਂ ਇੰਨੇ ਅਗਰ ਬੰਦਿਆਂ ਨੂੰ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਜ਼ਿਹਨ 'ਚ ਆਉਂਦਾ, ਆਪਣੇ ਇਲਾਜ ਕਰਵਾਉਣ ਦੀ ਜ਼ਿਹਨ 'ਚ ਨਹੀਂ ਆਇਆ ਕਦੀ ਕਿ ਮੇਰਾ ਕੋਈ ਬੰਦਾ ਇਸ ਤਰ੍ਹਾਂ ਦਾ ਮੈਨੂੰ ਟੱਕਰ ਜੇ ਜਿਹੜਾ ਮੈਨੂੰ ਹਸਪਤਾਲ ਦਾਖਲ ਕਰਾ ਦੇ ਜਾਂ ਮੇਰਾ ਇਲਾਜ ਕਰਵਾ ਦੇਵੇ? ਭਾਜੀ ਹੁਣ ਸਾਡੇ ਸਾਰੇ ਹਮਸਾਏ ਨੇ ਜਾਂ ਅੱਗੇ ਪਿੱਛੇ ਨੇ, ਸਾਰਿਆਂ ਨੇ ਤੇ ਅਸੀਂ ਚੀਜ਼ਾਂ ਚੁੱਕ ਕੇ ਵੇਚੀਆਂ ਨੇ। ਕਈ ਜਗ੍ਹਾ ਤੇ ਬਦਨਾਮ ਆ ਸੀ। ਤੁਹਾਡੇ ਉੱਤੇ ਕੋਈ ਪਰਚਾ ਵੀ ਹੋਇਆ? ਹਾਂਜੀ, ਪਰਚੇ 2-3 ਹੋਏ ਸੀ ਮੇਰੇ ਤੇ। ਕਾਹਦੇ ਹੋਏ ਸਨ? ਇਹ ਭਾਜੀ ਚੋਰੀ ਦੇ। ਅੱਛਾ, ਚੋਰੀ ਦੇ। ਹਾਂਜੀ। ਕੋਈ ਤੁਹਾਡੇ ਨਾਲ ਦਾ ਕੋਈ ਇਸ ਤਰ੍ਹਾਂ ਦਾ ਬੰਦਾ ਜਿਨ੍ਹਾਂ ਨੇ ਤੁਹਾਨੂੰ ਸ਼ੁਰੂ ਕਰਵਾਇਆ ਹੋਵੇ ਨਸ਼ਾ, ਉਹ ਇਸ ਟਾਈਮ ਤੱਕ ਜ਼ਿੰਦਾ ਹੈ ਜਾਂ ਵਿੱਚੋਂ ਮਰੇ ਵੀ ਨੇ? ਉਹ ਭਾਜੀ ਜਿਹਨੇ ਮੈਨੂੰ ਨਸ਼ਾ ਇੱਥੇ ਤੱਕ ਅਸੀਂ ਪਹੁੰਚੇ ਆ, ਉਹਦੇ ਵਿੱਚ ਮੇਰੇ 2 ਦੋਸਤ ਜਿਹੜੇ ਨੇ ਅੱਲਾ ਨੂੰ ਵਫਾਤ ਪਾ ਗਏ ਨੇ। ਇੱਕ ਇਸ ਟਾਈਮ ਮਲੇਸ਼ੀਆ ਬੈਠਾ ਹੈ। ਅੱਛਾ, ਉਹ ਛੱਡ ਚੁੱਕਿਆ ਨਸ਼ਾ? ਉਹ ਨਸ਼ਾ ਛੱਡ ਚੁੱਕਿਆ। ਉਹਦੇ ਘਰਦਿਆਂ ਨੂੰ ਪਤਾ ਚੱਲਿਆ ਸੀ ਤੇ ਉਹਦੇ ਘਰ ਦੇ ਥੋੜੇ ਜਿਹੇ ਸਾਊਂਡ ਪਾਲਟੀ ਸੀ ਤੇ ਵੇਚਣ ਵਾਲਾ ਵੀ ਉਹ ਸੀ, ਦੇਣ ਵਾਲਾ ਵੀ ਉਹ ਸੀ, ਸਾਨੂੰ ਲਾਉਣ ਵਾਲਾ ਵੀ ਉਹ ਬੇਲੀ ਸਾਡਾ ਸੀ। ਉਹ ਇਸ ਟਾਈਮ ਮਲੇਸ਼ੀਆ ਬੈਠਾ ਹੈ, ਜੰਬਲੀ ਸ਼ਾਹ ਦਾ ਨਾਂ ਹੈ। ਅੱਛਾ, ਜਿੱਥੇ ਵੀ ਹੈ ਮੈਂ ਉਹਨੂੰ ਪੈਗਾਮ ਦੇਣਾ ਕਿ ਮੇਰੇ ਭਾਈ ਇਸ ਕੰਮ ਦੇ ਵਿੱਚ ਤੂੰ ਅੱਗੋਂ ਨਹੀਂ ਆਉਣਾ, ਚੰਗਾ ਕੀਤਾ ਤੂੰ ਚਲੇ ਗਿਆ ਇੱਥੋਂ, ਅਸੀਂ ਮਰ ਗਏ ਹਾਂ ਇਸ ਟਾਈਮ ਪਾਊਡਰ ਦੇ ਵਿੱਚ। ਤੇ ਜਿਹੜੇ 2 ਬੇਲੀ ਸਨ ਮਰੇ, ਹਾਂਜੀ, ਉਹ ਨਸ਼ੇ ਦੀ ਵਜ੍ਹਾ ਤੋਂ ਹੀ ਮਰੇ ਨੇ? ਉਹ ਇੱਕ ਦੋਸਤ ਸਾਡਾ ਥੋੜੇ ਦਿਨ ਹੋ ਗਏ ਨੇ ਕਿ ਉਹ ਟੀਕੇ ਲਾ ਰਿਹਾ ਸੀ ਉੱਥੇ ਫਸਲ ਆਪਣੀ ਦੇ ਵਿੱਚ, ਪੱਠੇ ਵੱਢਣ ਗਿਆ। ਅੱਛਾ, ਤੇ ਉੱਥੇ ਟੀਕੇ ਲਾ ਰਿਹਾ ਸੀ, ਗਰਮੀਆਂ ਦੇ ਦਿਨ ਸੀ ਤੇ ਉਹ ਟੀਕਾ ਗਲਤ ਨਾੜ ਤੇ ਲੱਗ ਗਿਆ ਤੇ ਉਹ ਉੱਥੇ ਹੀ ਖਾਲ ਦੇ ਵਿੱਚ ਡਿੱਗਾ ਤੇ ਮੂੰਹ ਉਹਦਾ ਜਿਹੜਾ ਨਾ ਪਾਣੀ ਦੇ ਵਿੱਚ ਡਿੱਗ ਪਿਆ ਤੇ ਉੱਥੇ ਉਹ ਵਫਾਤ ਪਾ ਗਿਆ। ਅੱਛਾ, ਤੁਸੀਂ ਵੀ ਟੀਕੇ ਲਾਉਂਦੇ ਰਹੇ ਹੋ ਆਪਣੇ ਜਿਸਮ ਦੇ? ਹਾਂਜੀ ਭਾਜੀ, ਅਸੀਂ ਵੀ ਟੀਕੇ ਲਾਉਂਦੇ ਰਹੇ। ਨਿਸ਼ਾਨ ਹੈ ਨਾ ਤੁਹਾਡੇ ਜਿਸਮ ਦੇ? ਹਾਂਜੀ। ਲੱਤਾਂ ਦੇ ਵਿੱਚ ਲਾਉਂਦੇ ਹੋ? ਹਾਂਜੀ ਭਾਜੀ, ਇਹ ਨਾੜਾਂ ਨੇ। ਠੀਕ ਹੈ, ਤੇ ਯਾਰ ਨਲਾਂ ਦੇ ਵਿੱਚ ਲਾਉਂਦੇ ਆ ਜੀ ਅਸੀਂ। ਅੱਛਾ, ਹਾਂਜੀ। ਇਹ ਜ਼ਿਆਦਾ ਇਹ ਜਿਹੜੇ ਵੇਖੋ ਨਾ ਇੱਥੇ ਹੁਣ ਘੱਟ ਅਸਰ ਕਰਦੀਆਂ ਤੇ ਹੁਣ ਬਾਅਦ 'ਚ ਅਸੀਂ ਫਿਰ ਜਦੋਂ ਇੱਥੇ ਬਾਜ਼ੂ ਦੇ ਵਿੱਚ ਵੀ ਲਾਉਂਦੇ ਹੋ? ਹਾਂਜੀ, ਇਹ ਸਾਹਮਣੇ ਇੱਥੇ ਬਾਜ਼ੂ ਵਿੱਚ ਨਿਸ਼ਾਨ ਨੇ, ਇਹ ਵੇਖੋ। ਤੇ ਜ਼ਿਆਦਾਤਰ ਅਸੀਂ ਜੀ ਆਪਣਾ ਨਲਾਂ ਦੇ ਵਿੱਚ ਟੀਕੇ ਲਾਉਂਦੇ ਹਾਂ। ਓਏ ਹੋਏ ਹੋਏ, ਇੱਥੇ ਤੁਹਾਨੂੰ ਬਾਜ਼ੂ ਤੇ ਅਸਰ ਨਹੀਂ ਕਰਦੇ ਆ। ਅੱਛਾ, ਨਸ਼ਾ ਨਹੀਂ ਚੜਦਾ? ਨਹੀਂ, ਨਸ਼ਾ ਨਹੀਂ ਪੂਰਾ। ਯੂਥ ਨੂੰ ਕੋਈ ਚੰਗਾ ਜਾਂ ਤਗੜਾ ਜਾਂ ਪੈਗਾਮ ਦੇ ਦਿਓ ਕਿ ਬਈ ਜਿਹੜੇ ਲੋਕ ਸਿਗਰਟ ਵੀ ਪੀਂਦੇ ਨੇ, ਨਸ਼ਾ ਕਰਦੇ ਨੇ ਜਾਂ ਉਹਦੇ ਵੱਲ ਜਾਣ ਦੀ ਕੋਸ਼ਿਸ਼ ਕਰਦੇ ਨੇ, ਤੇ ਉਹਨਾਂ ਵਾਸਤੇ ਕੋਈ ਸੁਨੇਹਾ ਦੇ ਦਿਓ ਇੱਕ ਵਾਰੀ। ਉਹਨਾਂ ਵਾਸਤੇ ਸੁਨੇਹਾ ਇਹ ਹੈ ਕਿ ਮੇਰੇ ਭੈਣੋ ਤੇ ਭਰਾਵੋ ਤੇ ਵੀਰੋ, ਜਿਹੜੇ ਤੁਸੀਂ ਇਹ ਨਸ਼ੇ ਦੀ ਤਰਫ ਜਾ ਰਹੇ ਹੋ ਜਾਂ ਸਿਗਰਟ ਪੀ ਰਹੇ ਹੋ, ਉਹਨਾਂ ਸਾਰਿਆਂ ਨੂੰ ਮੈਂ ਮਾਫੀ ਮੰਗ ਕੇ ਕਹਾਂਗਾ ਕਿ ਇਹ ਕੰਮ ਦੇ ਨੇੜੇ ਨਾ ਜਾਇਓ। ਅਸੀਂ ਗਏ ਹਾਂ, ਅਸੀਂ ਢੁੱਲ ਗਏ ਹਾਂ, ਅਸੀਂ ਗੋਇਆ ਇਸ ਟਾਈਮ ਨਾਲੀਆਂ ਸਾਫ਼ ਕਰ ਰਹੇ ਹਾਂ, ਗੋਇਆ ਸੁੱਟ ਰਹੇ ਹਾਂ। ਇਹ ਨਸ਼ਾ ਜਿਹੜਾ ਇਨਸਾਨ ਨੂੰ ਇੱਥੋਂ ਤੱਕ ਗਿਰਾ ਦਿੰਦਾ ਹੈ। ਘਰਦਿਆਂ ਦਾ ਨਹੀਂ ਪਤਾ ਹੁੰਦਾ, ਬੱਚਿਆਂ ਦਾ ਨਹੀਂ ਪਤਾ ਹੁੰਦਾ ਕਿ ਇਹ ਕੰਮ ਕਰਨਾ ਜਾਂ ਨਹੀਂ ਕਰਨਾ, ਤੇ ਬਸ ਨਸ਼ਾ ਹੀ ਨਸ਼ਾ ਹੈ। ਮੇਰੇ ਵੀਰੋ, ਇਹ ਕੰਮ ਦੇ ਵਿੱਚ ਤੁਸੀਂ ਨਹੀਂ ਆਉਣਾ ਹੈ। ਅਗਰ ਕੋਈ ਬੰਦਾ ਤੁਹਾਡੀ ਇਹ ਵੀਡੀਓ ਵੇਖ ਰਿਹਾ ਹੋਵੇ, ਹਾਂਜੀ,
ਕੋਈ ਤੁਹਾਨੂੰ ਹਸਪੀਟਲ ਵਾਲਾ ਕੋਈ ਇਸ ਤਰ੍ਹਾਂ ਦਾ ਨੇਕ ਬੰਦਾ ਅੱਲਾ ਦਾ ਹਾਂਜੀ ਤੁਹਾਨੂੰ ਅਗਰ ਕੋਈ ਦਾਖਲ ਕਰਵਾ ਦੇ ਹਸਪੀਟਲ ਹਾਂਜੀ ਤੇ ਤੁਸੀਂ ਆਪਣਾ ਨਸ਼ਾ ਛੱਡਣ ਦੇ ਦੂਸਰਾ ਚਾਹੁੰਦੇ ਹੋ ਕਿ ਮੇਰਾ ਨਸ਼ਾ ਛੁੱਟ ਜਾਵੇ? ਭਾਜੀ ਅਸੀਂ ਚਾਹੁੰਦੇ ਤੇ ਹੈ ਵਾਂ, ਬੜਾ ਨਸ਼ਾ ਛੱਡ ਕੇ ਜਿਹੜਾ ਨਾ ਇਹ ਜਰਾਸੀਮ ਉਹ ਤੁਹਾਨੂੰ ਮੈਂ ਦੱਸਿਆ ਨਾ ਨਹੀਂ, ਕਿ ਜਦੋਂ ਹਸਪੀਟਲ ਦਾਖਲ ਹੋਵੋਗੇ ਨਾ ਹਰ ਤਰ੍ਹਾਂ ਦਾ ਜਰਾਸੀਮ ਤੁਹਾਡੇ ਵਿੱਚੋਂ ਕੱਢ ਦੇਣਗੇ ਉਹ। ਹਾਂ ਤੇ ਅਸੀਂ ਇਹ ਆਨੇ ਆ ਕਿ ਇਨਸ਼ਾਅੱਲਾ ਕੋਈ ਐਸਾ ਇਨਸਾਨ ਸਾਨੂੰ ਮਿਲ ਜਾਏ ਕਿ ਜਿਹੜਾ ਸਾਡਾ ਇਹ ਇੱਕ ਦਫਾ ਮੁਸੀਬਤ ਗਲੋਂ ਲਾ ਦੇਵੇ। ਅੱਗੋਂ ਅਸੀਂ ਉਮੀਦ ਹੈ ਕਿ ਇਨਸ਼ਾਅੱਲਾ ਜ਼ਿੰਦਗੀ ਦੇ ਵਿੱਚ ਉਹਦੀ ਵੀ ਜ਼ਿੰਦਗੀ ਰਹੇ ਤੇ ਸਾਡੀ ਵੀ ਰਹੇ, ਨੂੰ ਇਹ ਨਹੀਂ ਪਤਾ ਲੱਗੇਗਾ ਕਿ ਅਸੀਂ ਪਾਊਡਰ ਪੀ ਕੇ ਮਰੇ ਹਾਂ। ਤੇ ਆਪਣੇ ਬੱਚਿਆਂ ਦੇ ਮੁਸਤਕਬਲ ਵਾਸਤੇ ਸੋਚਿਆ ਕੋਈ ਕਿ ਉਹਨਾਂ ਦੀ ਪੜ੍ਹਾਈ ਕਰਵਾਉਣੀ ਅੱਗੋਂ, ਕਿ ਉਹਨਾਂ ਨੂੰ ਵੀ ਇਸੇ ਤਰ੍ਹਾਂ ਦੇ ਕੰਮ ਦੇ ਵਿੱਚ ਲਾਉਣਾ, ਕਿਉਂਕਿ ਜਿਸ ਤਰ੍ਹਾਂ ਦਾ ਉਹ ਵਾਲਿਦਾਂ ਨੂੰ ਵੇਖਦਾ ਬੱਚਾ ਉਸ ਤਰ੍ਹਾਂ ਦੀ ਬਣਦਾ। ਭਾਈ ਹੁਣ ਬੱਚਿਆਂ ਨੂੰ ਜਿਹੜਾ ਅਸੀਂ ਛੋਟੇ ਨੂੰ ਅਸੀਂ ਨਸ਼ੇ ਦੇ ਉੱਤੇ ਲੱਗੇ ਹਾਂ, ਲੋਕਾਂ ਦੇ ਘਰਾਂ ਦੇ ਵਿੱਚ ਕੰਮ ਤੇ ਘਲਾਇਆ, ਲੋਕਾਂ ਦੇ ਘਰ ਕੰਮ ਕਰਦੇ ਨੇ ਤੇ ਉਹਨਾਂ ਨੇ ਫਿਰ ਵਿਚਾਰਿਆਂ ਨੇ ਕੀ ਪੜ੍ਹਨਾ ਤੇ ਕੀ ਕਰਨਾ। ਜਿਹੜੇ ਲੋਕਾਂ ਦੇ ਬੱਚਿਆਂ ਦੇ ਪੈਂਪਰ ਬਦਲ ਰਹੇ ਨੇ ਇਸ ਟਾਈਮ, ਛੋਟੇ ਮਾਸੂਮ ਬੱਚੇ ਨੇ ਘਰ ਆਪਣਾ ਰੋਟੀ ਰੋ ਕੇ ਮੰਗਦੇ ਪਏ ਨੇ ਤੇ ਉਹ ਬਾਹਰ ਜਲੀਲ ਹੋ ਰਹੇ ਨੇ। ਸਾਡਾ ਤਾਂ ਨਹੀਂ ਨਾ ਦਿਲ ਕਰਦਾ, ਪਰ ਇਹ ਵੇਖ ਹੁਣ ਸਾਡੇ 'ਚ ਗੁੰਜਾਇਸ਼ ਨਹੀਂ ਹੈ ਕਿ ਅਸੀਂ ਆਪਣਾ ਖੁਦ ਇਲਾਜ ਕਰਵਾ ਸਕੀਏ। ਦੇਖ ਲਓ ਜੀ ਦੋਸਤੋ, ਪੰਜਾਬ ਦੇ ਵਿੱਚ ਨਸ਼ਾ ਜਿਹੜਾ ਆਮ ਹੁੰਦਾ ਜਾ ਰਿਹਾ, ਘਰਾਂ ਦੇ ਘਰ ਬਰਬਾਦ ਹੋ ਗਏ, ਚਾਹੇ ਉਹ ਚੜ੍ਹਦਾ ਪੰਜਾਬ ਹੋਵੇ ਤੇ ਚਾਹੇ ਲਹਿੰਦਾ ਪੰਜਾਬ ਹੋਵੇ। ਮਾਵਾਂ ਦੇ ਪੁੱਤ ਇਹ ਜਿਹੜਾ ਚਿੱਟਾ ਇਹ ਖਾ ਗਿਆ। ਤੇ ਅੱਜ ਦਾ ਸਾਡਾ ਇਹ ਪ੍ਰੋਗਰਾਮ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਆਮ ਸਿਗਰਟ ਸ਼ੌਕੀਨ ਦੇ ਨਾਲ ਸ਼ੌਕੀਆ ਤੌਰ ਤੇ ਵੀ ਪੀਂਦੇ ਨੇ। ਯਾਰਾਂ ਦੀ ਬੈਠਕ ਦੇ ਵਿੱਚ, ਗਲਤ ਬੈਠਕ ਦੇ ਵਿੱਚ ਬਹਿਣਗੇ ਤੇ ਐਵੇਂ ਦਾ ਹਾਲ ਹੋਏਗਾ। ਕੋਈ ਅਗਰ ਅੱਲਾ ਦਾ ਬੰਦਾ ਵੀਡੀਓ ਦੇਖ ਰਿਹਾ ਹੈ ਜਾਂ ਹਸਪੀਟਲ ਵਾਲਾ ਕੋਈ ਇਸ ਤਰ੍ਹਾਂ ਦਾ ਬੰਦਾ ਜਿਹੜਾ ਨਸ਼ੇ ਛਡਵਾਉਂਦੇ ਨੇ, ਉਹਨਾਂ ਦੇ ਅੱਗੇ ਅਪੀਲ ਹੈ ਕਿ ਇਸ ਬੰਦੇ ਦਾ ਇਲਾਜ ਕਰਵਾਇਆ ਜਾਏ। ਅਸੀਂ ਇਹਨਾਂ ਦਾ ਥੱਲੇ ਐਡਰੈਸ ਜਾਂ ਨੰਬਰ ਦੇ ਦੇਵਾਂਗੇ ਤੇ ਜਾਂ ਸਾਡੇ ਇਸ ਨੰਬਰ ਤੇ ਰਾਬਤਾ ਕਰ ਲੈਣਾ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।